ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਰਕੀਆਨਾ 415-909-0503। ਮਨਜੀਤ ਸਿੰਘ ਕਲਾਰ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਸਤਨਾਮ ਸਿੰਘ ਸਨੀ ਪੁਰੇਵਾਲ ਯੂਬਾ ਸਿਟੀ, ਲਖਵੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਲੱਦੜ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ। ਇਸ ਦੇ ਨਾਲ ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਬਲਵਿੰਦਰ ਸਿੰਘ ਪਾਬਲਾ ਸੈਨ ਹੋਜ਼ੇ, ਗੁਰਦੇਵ ਸਿੰਘ ਸੋਹਲ ਐਂਟੀਲੋ, ਬਰਿੰਦਰ ਬੋਇਆਲ ਯੂਬਾ ਸਿਟੀ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਪਰਮਜੀਤ ਸਿੰਘ ਦਾਖਾ ਬਰਕਲੇ। ਸਾਰਿਆਂ ਦਾ ਧੰਨਵਾਦ। ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਆਪਾਂ ਸਵੇਰੇ ਵੀ ਤੁਹਾਡੇ ਨਾਲ ਜਿਹੜੀ ਗੱਲਬਾਤ ਸਾਂਝੀ ਕੀਤੀ ਸੀ ਵੀ ਜਿਸ ਟਾਈਮ ਦੇ ਉੱਤੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੁਣੀ ਐਡਰੈਸ ਕਰ ਰਹੇ ਸੀ UN ਨੂੰ, ਉਹ ਹੁਣ ਜਿਹੜੀਆਂ ਖਬਰਾਂ ਬਾਹਰ ਆਈਆਂ ਹੈਗੀਆਂ ਉਹਦੇ ਵਿੱਚ ਉਹਨਾਂ ਨੇ ਬਾਕੀ ਮੁਲਕਾਂ ਨੂੰ ਜਿਹੜੀ ਵਾਰਨਿੰਗ ਦਿੱਤੀ ਆ, ਖਾਸ ਕਰਕੇ ਯੂਰਪੀਅਨ ਅਲਾਈਜ਼ ਨੂੰ, ਤੇ ਵੀ ਤੁਹਾਡਾ ਜਿਹੜੇ ਮੁਲਕ ਆ ਉਹ ਇੱਕ ਤਰ੍ਹਾਂ ਨਾਲ ਹੈਲ ਬਣਦੇ ਜਾ ਰਹੇ ਹੈਗੇ ਆ। ਤੁਸੀਂ ਜਿਹੜੀ ਆ ਬਾਰਡਰ ਜਿਹੜੇ ਆ ਆਪਣੇ ਕਲੋਜ਼ ਕਰੋ, ਇਮੀਗ੍ਰੇਸ਼ਨ ਨੂੰ ਰੋਕੋ, ਜਿੱਦਾਂ ਮੈਂ ਰੋਕੇ ਹੈਗੇ ਆ। ਸੋ ਕਾਫੀ ਕੁਝ ਜਿਹੜਾ ਆ ਉਹਨਾਂ ਨੇ ਇਸ ਸੰਬੰਧ ਦੇ ਵਿੱਚ ਉੱਥੇ ਬੋਲਿਆ ਹੈ। ਜੀ, ਉਸੇ ਨਾਲ ਦੇ ਨਾਲ ਉਹਨਾਂ ਨੇ ਨਾਟੋ ਦੇ ਨਾਲ ਸੰਬੰਧਿਤ ਗੱਲਾਂ ਬਾਤਾਂ ਜਾਂ ਯੂਕਰੇਨ ਦੇ ਉੱਤੇ ਜਿਹੜਾ ਹਮਲਾ ਕੀਤਾ ਸੀਗਾ ਰਸ਼ੀਆ ਨੇ ਕਈ ਸਾਲ ਪਹਿਲਾਂ, ਹੁਣ ਉਸ ਨੂੰ ਲੈ ਕੇ ਆਪਣੀ ਟੋਨ ਜਿਹੜੀ ਉਹ ਬਦਲੀ ਹੋਈ ਜਿਹੜੀ ਉਹ ਲੱਗ ਰਹੀ ਆ। ਟਰੰਪ ਹੁਣਾਂ ਨੇ ਕਿਹਾ ਵੀ ਯੂਕਰੇਨ ਉਹਨਾਂ ਸਾਰੇ ਇਲਾਕਿਆਂ ਨੂੰ ਜਿੱਤ ਸਕਦਾ ਆ ਜੋ ਰਸ਼ੀਆ ਨੇ ਇਸ ਟਾਈਮ ਆਪਣੇ ਅਧੀਨ ਕੀਤੇ ਹੈਗੇ ਨੇ। ਉਹਨਾਂ ਨੇ ਇੱਥੋਂ ਤੱਕ ਵੀ ਜਿਹੜਾ ਉਹ ਕਿਹਾ, ਜਿਸ ਨੂੰ ਅੱਜ ਦੀ ਸਭ ਤੋਂ ਇੰਪੋਰਟੈਂਟ ਸਟੇਟਮੈਂਟ ਜਿਹੜਾ ਉਹ ਮੰਨਿਆ ਜਾ ਰਿਹਾ ਆ, ਉਹ ਕਹਿੰਦੇ ਵੀ ਨਾਟੋ ਦੀਆਂ ਮੈਂਬਰ ਕੰਟਰੀਜ਼ ਰਸ਼ੀਅਨ 에ਅਰਕ੍ਰਾਫਟ ਆ ਉਹਨਾਂ ਨੂੰ ਸ਼ੂਟ ਡਾਊਨ ਕਰ ਦੇਣਾ ਚਾਹੀਦਾ ਆ ਜੇ ਉਹਨਾਂ ਦੀ 에ਅਰ ਸਪੇਸ ਦੇ ਵਿੱਚ ਜੇ ਉਹ ਦਾਖਲ ਹੁੰਦੀਆਂ ਆ। ਸੋ ਕ੍ਰੈਮਲਿਨ ਦੇ ਉਲਟ ਉਹ ਲਗਾਤਾਰ ਅੱਜ ਦੇ ਇਹਨਾਂ ਭਾਸ਼ਣ ਦੇ ਵਿੱਚ ਵੀ ਜਿਹੜਾ ਉਹ ਬੋਲੇ ਆ ਤੇ ਆਪਣੇ ਇਸ ਸਟਾਂਸ ਦੇ ਚੇਂਜ ਨੂੰ ਲੈ ਕੇ ਵੀ ਜਿਹੜੀ ਇਸ ਟਾਈਮ ਕਾਫੀ ਜ਼ਿਆਦਾ ਚਰਚਾ ਆ ਇਸ ਬਿਆਨ ਤੋਂ ਬਾਅਦ 'ਚ ਜਿਹੜੀ ਉਹ ਬਟੋਰੀ ਗਈ ਹੈਗੀ ਆ। ਚੀਨ ਦੇ ਉੱਤੇ, ਇੰਡੀਆ ਦੇ ਉੱਤੇ ਤਾਂ ਉਹਨਾਂ ਨੇ ਦੋਸ਼ ਲਾਈ ਆ ਵੀ ਰਸ਼ੀਆ ਦੀ ਜਿਹੜੀ ਵਾਰ ਆ ਯੂਕਰੇਨ ਦੇ ਉਲਟ ਉਸ ਨੂੰ ਉਹ ਫੀਡ ਕਰ ਰਹੇ ਆ ਵੀ ਉਹਨਾਂ ਤੋਂ ਜਿਹੜੀ ਇਹਨਾਂ ਨੂੰ ਮਨੀ ਪ੍ਰਾਪਤ ਜਿਹੜੀ ਉਹ ਹੋ ਰਹੀ ਆ। ਸੋ ਰਸ਼ੀਅਨ 에ਅਰਕ੍ਰਾਫਟ ਨੂੰ ਸ਼ੂਟ ਡਾਊਨ ਕਰਨ ਦੀ ਜਿਹੜੀ ਗੱਲ ਆ ਉਹ ਉਹਨਾਂ ਨੇ ਟਰੂਥ ਸੋਸ਼ਲ ਦੇ ਉੱਤੇ ਬਾਅਦ ਦੇ ਵਿੱਚ ਪੋਸਟ ਕੀਤੀ ਯੂਕਰੇਨ ਦੇ ਬਾਰਡਰਸ ਨੂੰ ਜਿਹੜਾ ਉਹ ਲੈ ਕੇ। ਥੋੜੇ ਦਿਨ ਪਹਿਲਾਂ ਦੀਆਂ ਜਿਹੜੀਆਂ ਇਹ ਨਿਊਜ਼ ਰਿਪੋਰਟਸ ਆਈਆਂ ਸੀਗੀਆਂ ਜਿਸ ਦੇ ਵਿੱਚ ਇਹ ਚਰਚਾ ਚੱਲੀ ਸੀ ਵੀ ਜਿਹੜੇ ਰਸ਼ੀਅਨ 에ਅਰ ਫੋਰਸ ਆ ਜਿਹੜੀ ਉਹਨਾਂ ਦੇ ਜਿਹੜੇ ਪਲੇਨਸ ਆ ਜਾਂ 에ਅਰਕ੍ਰਾਫਟਸ ਆ ਉਹ ਸ਼ਾਇਦ ਉਹਨਾਂ ਮੁਲਕਾਂ ਦੇ ਬਾਰਡਰਾਂ ਦੇ ਨਜ਼ਦੀਕ, 에ਅਰ ਸਪੇਸ ਦੇ ਨਜ਼ਦੀਕ ਜਿਹੜੇ ਉਹ ਹੋ ਕੇ ਗਏ। ਹੁਣ ਜਰਮਨੀ ਨੇ ਥੋੜੇ ਦਿਨ ਪਹਿਲਾਂ ਹੀ ਆਪਣੇ ਜਿਹੜੇ 에ਅਰਕ੍ਰਾਫਟਸ ਦੇ ਜਵਾਬ ਦੇ ਵਿੱਚ ਆਪਣੇ ਜਹਾਜ਼ਾਂ ਨੂੰ ਉਹਨਾਂ ਨੂੰ ਉੱਥੋਂ ਖਦੇੜਨ ਦੇ ਲਈ ਜਿਹੜਾ ਉਹ ਉਡਾਇਆ ਵੀ ਸੀਗਾ। ਸੋ ਉਹਨਾਂ ਦੇ ਜਿਹੜੇ ਕਮੈਂਟ ਯੂਕਰੇਨ ਦੇ ਬਾਰਡਰਸ ਨੂੰ ਲੈ ਕੇ, 에ਅਰ ਸਪੇਸ ਨੂੰ ਲੈ ਕੇ ਜਿਹੜਾ ਉਹ ਆਏ ਆ, ਉਹਦੇ ਨਾਲ ਇੱਕ ਹਿਸਾਬ ਦੇ ਨਾਲ ਰੈਟੋਰਿਕ ਜਿਹੜਾ ਕਾਫੀ ਜ਼ਿਆਦਾ ਤਿੱਖਾ ਹੁੰਦਾ ਜਾ ਰਿਹਾ ਆ। ਥੋੜੇ ਹਫ਼ਤੇ ਪਹਿਲਾਂ ਹੀ ਜਿਹੜੇ ਪੁਤਿਨ ਦੇ ਨਾਲ ਅਲਾਸਕਾ ਦੇ ਵਿੱਚ ਮੁਲਾਕਾਤ ਹੋਈ ਆ ਟਰੰਪ ਹੁਣਾਂ ਦੀ, ਤੇ ਜਿਸ ਤੋਂ ਬਾਅਦ ਦੇ ਵਿੱਚ ਕੋਈ ਜਿਹੜੀ ਵਾਰ ਖਤਮ ਹੁੰਦੀ ਨਜ਼ਰ ਨਹੀਂ ਆਈ। ਇਨਫੈਕਟ ਆਪਾਂ ਦੇਖਿਆ ਵੀ ਪੁਤਿਨ ਦੇ ਦੁਆਰਾ ਡਰੋਨਾਂ ਦੇ ਨਾਲ ਯੂਕਰੇਨ ਦੇ ਉੱਤੇ ਹੋਰ ਜ਼ਿਆਦਾ ਹਮਲੇ ਜਿਹੜੇ ਤੇਜ਼ ਕਰ ਦਿੱਤੇ ਗਏ ਸੀ। ਉਹਨੂੰ ਸ਼ਾਇਦ ਇਹ ਲੱਗ ਰਿਹਾ ਸੀਗਾ ਵੀ ਹੁਣ ਮੈਂ ਜੋ ਮਰਜ਼ੀ ਕਰ ਸਕਦਾ ਹਾਂ, ਪਰ ਟਰੰਪ ਹੁਣਾਂ ਦੇ ਅੱਜ ਇੱਕ ਹਿਸਾਬ ਦੇ ਨਾਲ ਹਮਲਾਵਰ ਜਿਹੜੀ ਨੀਤੀ ਆ ਉਹ ਰਸ਼ੀਆ ਦੇ ਉਲਟ ਜਿਹੜੀ ਉਹ ਅਪਣਾਈ ਹੈਗੀ ਆ। ਸੋ ਯੂਕਰੇਨੀਅਨ ਪ੍ਰੈਜ਼ੀਡੈਂਟ ਜ਼ੈਲੈਂਸਕੀ ਦੇ ਨਾਲ ਮੁਲਾਕਾਤ ਜਦੋਂ ਚੱਲ ਰਹੀ ਸੀ UN ਦੀ ਜਿਹੜੀ ਜਨਰਲ ਅਸੈਂਬਲੀ ਦੀਆਂ ਸਾਈਡਲਾਈਨਸ ਦੇ ਉੱਤੇ, ਜਦ ਉਹਨਾਂ ਨੂੰ ਇਹ ਜਿਹੜਾ ਸਵਾਲ ਆ ਨਾਟੋ ਦੇ ਸ਼ੂਟ ਡਾਊਨ ਦੇ ਬਾਰੇ ਜਿਹੜਾ ਉਹ ਪੁੱਛਿਆ ਗਿਆ ਤੇ ਉਹਨਾਂ ਨੇ ਕਿਹਾ ਵੀ ਹਾਂ ਮੈਂ ਇਸ ਦੇ ਵਿੱਚ ਯਕੀਨ ਕਰਦਾ ਹਾਂ, ਯੈਸ ਆਈ ਡੂ। ਸੋ ਉਹਨਾਂ ਨੇ ਟਰੂਥ ਸੋਸ਼ਲ ਦੇ ਵਿੱਚ ਬਾਅਦ 'ਚ ਲੰਮੀ ਚੌੜੀ ਇਸ ਦੇ ਉੱਤੇ ਆਪਣੀ ਵਿਆਖਿਆ ਵੀ ਨਾਲ ਦੇ ਨਾਲ ਜਿਹੜੀ ਉਹ ਕੀਤੀ ਤੇ ਉਹਨਾਂ ਨੇ ਇੱਥੋਂ ਤੱਕ ਵੀ ਕਿਹਾ ਯੂਕਰੇਨ ਸ਼ੁੱਡ ਬੀ ਏਬਲ ਟੂ ਟੇਕ ਬੈਕ ਦੇਅਰ ਕੰਟਰੀ ਇਨ ਇਟਸ ਓਰੀਜਨਲ ਫਾਰਮ ਐਂਡ ਹੂ ਨੋਜ਼ ਮੇ ਬੀ ਈਵਨ ਗੋ ਫਰਦਰ ਦੈਨ ਦੈਟ। ਸੋ ਬੇਸਿਕਲੀ ਕਿ ਵੀ ਰਸ਼ੀਆ ਦਾ ਇਲਾਕਾ ਵੀ ਕੁਛ ਜਿਹੜਾ ਉਹ ਨੱਪਣ ਨੂੰ ਲੈ ਕੇ ਜਿਹੜੀ ਆ ਉਹ ਗੱਲ ਉਹਨਾਂ ਨੇ ਕਹਿ ਦਿੱਤੀ ਆ। ਪੁਤਿਨ ਤੇ ਰਸ਼ੀਆ ਕਹਿੰਦੇ ਵੀ ਆਰ ਇਨ ਬਿਗ ਇਕਨੋਮਿਕ ਟਰਬਲ, ਦਿਸ ਇਜ਼ ਦ ਟਾਈਮ ਫॉर ਯੂਕਰੇਨ ਟੂ ਐਕਟ। ਸੋ ਹੁਣ ਯੂਕਰੇਨ ਨੂੰ ਹੱਲਾਸ਼ੇਰੀ ਤਾਂ ਜਿਹੜੀ ਹਰਜੋਤ ਸਿੰਘ ਜੀ ਉਹਨਾਂ ਨੇ ਦਿੱਤੀ ਆ, ਹੁਣ ਹਥਿਆਰ ਮੁਹੱਈਆ ਕਰਾਉਣਗੇ ਜਾਂ ਨਹੀਂ, ਇਹ ਹੁਣ ਜਿਹੜਾ ਵੱਡਾ ਸਵਾਲ ਨਾਲ ਦੇ ਨਾਲ ਰਹੇਗਾ।
ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦਾ ਜਿਹੜਾ ਐਡਮਿਨਿਸਟ੍ਰੇਸ਼ਨ ਆ, ਉਹ ਕੈਲੀਫੋਰਨੀਆ ਦਾ ਜਿਹੜਾ $2.4 ਬਿਲੀਅਨ ਦਾ ਹਾਈ ਸਪੀਡ ਰੇਲ ਰੋਡ ਦਾ ਜਿਹੜਾ ਮਨੀ ਸੀ, ਜਿਸ ਨੂੰ ਉਹਨਾਂ ਨੇ ਰੋਕ ਦਿੱਤਾ ਸੀ, ਉਹ ਕਹਿੰਦੇ ਵੀ ਹੁਣ ਉਹ ਹੋਰ ਪਾਸੇ ਜਿਹੜੇ ਆ ਰੀਡਿਸਟ੍ਰੀਬਿਊਟ ਕਰਨ ਜਾ ਰਹੇ ਹੈਗੇ ਆ। $5 ਬਿਲੀਅਨ ਦਾ ਇੱਕ ਪ੍ਰੋਗਰਾਮ ਅਨਾਉਂਸ ਕੀਤਾ ਗਿਆ ਸੀ ਮੰਡੇ ਨੂੰ, ਜੋ ਕਿ ਰੇਲ ਦੇ ਪ੍ਰੋਜੈਕਟਸ ਨੂੰ ਇੱਕ ਤਰ੍ਹਾਂ ਦੇ ਨਾਲ ਫੰਡ ਕਰੂਗਾ, ਜੋ ਕਿ ਪੈਸੇਂਜਰ ਰੇਲ ਟ੍ਰੈਫਿਕ ਨੇਸ਼ਨ ਵਾਈਡ ਨੂੰ ਬੂਸਟ ਕਰੂਗਾ, ਵੀ ਤਾਂ ਕਿ ਲੋਕ ਵੱਧ ਤੋਂ ਵੱਧ ਰੇਲ ਦੇ ਰਾਹੀਂ ਅਮਰੀਕਾ ਦੇ ਵਿੱਚ ਸਫ਼ਰ ਕਰਨ। ਸੋ ਇਹ $2.4 ਬਿਲੀਅਨ ਉਸ $5 ਬਿਲੀਅਨ ਦੇ ਵਿੱਚ ਹੀ ਹੋਊਗਾ, ਤੇ ਉਹ ਹੋਰ ਸਟੇਟਾਂ ਦੇ ਵਿੱਚ ਵੀ ਹੋਊਗਾ। ਨਵਾਂ ਜਿਹੜਾ ਪ੍ਰੋਗਰਾਮ ਹੈਗਾ, ਇਹਦੇ ਮੁਤਾਬਕ ਸਟੇਟਸ ਤੇ ਹੋਰ ਜੋ ਜਿਹੜੇ ਲੋਕ ਜਿਹੜੇ ਪਾਰਟਿਸਿਪੇਟ ਕਰਨਾ ਚਾਹੁੰਦੇ ਆ ਇਸ ਪ੍ਰੋਗਰਾਮ ਦੇ ਵਿੱਚ, ਉਹਦੇ ਵਿੱਚ ਕਹਿੰਦੇ ਵੀ ਕਿਸੇ ਤਰ੍ਹਾਂ ਦੀ ਡਿਵਰਸਿਟੀ, ਕਲਾਈਮੇਟ ਚੇਂਜ ਇਦਾਂ ਦਾ ਕੁਝ ਨਹੀਂ ਹੋਊਗਾ। ਨਵਾਂ ਪ੍ਰੋਗਰਾਮ ਪ੍ਰਾਇਓਰਟੀ ਉਹਨਾਂ ਪ੍ਰੋਜੈਕਟਸ ਨੂੰ ਦਿੱਤਾ ਜਾਊਗਾ, ਉਹਨਾਂ ਏਰੀਆ ਦੇ ਵਿੱਚ ਜਿੱਥੇ ਬਰਥ ਰੇਟ ਹਾਈ ਹੈਗੇ ਆ, ਤੇ ਮੈਰਿਜਸ ਐਂਡ ਪ੍ਰੋਜੈਕਟਸ ਤੇ ਇੰਪਰੂਵ ਸੇਫਟੀ ਤੇ ਰੋਡ ਕਰੈਕਸ਼ਨ ਨੂੰ। ਟਰੰਪ ਐਡਮਿਨਿਸਟ੍ਰੇਸ਼ਨ ਨੇ ਕਲਾਈਮੇਟ ਚੇਂਜ ਤੇ DEI ਲੈਂਗੁਏਜ, ਇਹ ਸਾਰੇ ਹੀ ਕੰਟਰੈਕਟਸ ਦੇ ਵਿੱਚੋਂ ਰਿਮੂਵ ਕਰ ਦਿੱਤੀ ਹੈਗੀ ਆ। ਟਰਾਂਸਪੋਰਟੇਸ਼ਨ ਸੈਕਟਰੀ ਸ਼ਾਨ ਡਫੀ ਹੋਣੀ ਬਾਈਡਨ ਹੁਣਾਂ ਦੇ ਸਮੇਂ ਦੇ ਉੱਤੇ ਇੱਕ ਤਰ੍ਹਾਂ ਦੇ ਨਾਲ ਤੰਜ ਕੱਸਿਆ ਹੈਗਾ। ਕਹਿੰਦੇ ਪਈ ਸਾਡੀ ਜਿਹੜੀ ਨੈਸ਼ਨਲ ਰੇਲ ਰੋਡ ਪਾਰਟਨਰਸ਼ਿਪ ਪ੍ਰੋਗਰਾਮ ਆ, ਇਹਦੇ ਨਾਲ ਸੇਫਟੀ ਵਧੂਗੀ, ਇਹ ਨੰਬਰ 1 ਸਾਡੀ ਪ੍ਰਾਇੋਰਟੀ ਹੋਊਗੀ। ਕਿਸੇ ਤਰ੍ਹਾਂ ਦਾ ਰੈਡੀਕਲ ਪ੍ਰੋਗਰਾਮ, DEI, ਗ੍ਰੀਨ ਗ੍ਰਾਂਟ ਰਿਕੁਆਇਰਮੈਂਟ, ਇਹ ਯੂਜ਼ ਨਹੀਂ ਕੀਤਾ ਜਾਊਗਾ। ਨਾ ਹੀ ਜਿਹੜੇ ਅਸੀਂ ਮਨੀ ਆ ਵੇਸਟ ਕਰਾਂਗੇ, ਜਿੱਦਾਂ ਗੈਬਨ ਨਿਊਸਮ ਉਹਨਾਂ ਨੇ ਹਾਈ ਸਪੀਡ ਰੇਲ ਦੇ ਉੱਤੇ ਜਿਹੜਾ ਆ ਸਪੈਂਡ ਕੀਤਾ ਹੈਗਾ। ਤੇ ਇਹ ਟਾਰਗੇਟਡ ਇਨਵੈਸਟਮੈਂਟ ਜੋ ਹੋਗੀਆਂ, ਕਹਿੰਦੇ ਵੀ ਆਮ ਲੋਕਾਂ ਦੀ ਲਾਈਫ ਨੂੰ ਇੰਪਰੂਵ ਕਰਨਗੀਆਂ, ਰੇਲ ਪੈਸੇਂਜਰਸ, ਲੋਕਲ ਡਰਾਈਵਰ ਤੇ ਪੈਡੈਸਟਰੀਅਨਸ ਨੂੰ। ਇਹ ਸ਼ਾਨ ਡਫੀ ਹੋਣੀ ਸਟੇਟਮੈਂਟ ਜਾਰੀ ਕੀਤੀ ਹੈਗੀ ਆ। ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਦੇ ਉੱਤੇ ਨਜ਼ਰ ਮਾਰਦੇ ਜਾਈਏ, ਤਾਂ ਇਹ ਜਿਹੜਾ ਪਤਾ ਲੱਗ ਰਿਹਾ ਵੀ ਕਾਟੋਆਂ ਨੇ ਜਿਹੜੇ ਆ ਕੈਲੀਫੋਰਨੀਆ ਦੇ ਇੱਕ ਟਾਊਨ ਦੇ ਵਿੱਚ ਹਮਲੇ ਸ਼ੁਰੂ ਕਰ ਦਿੱਤੇ ਆ। ਕੁਛ ਵੀਕ ਪਹਿਲਾਂ ਇੱਕ ਇੱਦਾਂ ਦੀਆਂ ਖਬਰਾਂ ਆਈਆਂ ਸੀਗਾ ਵੀ ਜਿਹੜੀਆਂ ਕਾਟੋਆਂ ਆ, ਸਕੁਅਰਲਸ ਆ, ਉਹਨਾਂ ਦੇ ਵਿੱਚ ਕੈਨਿਬਲਿਜ਼ਮ ਆਇਆ, ਯਾਨੀ ਕਿ ਇੱਕ ਦੂਜੇ ਨੂੰ ਜਿਹੜੀਆਂ ਉਹ ਮਾਰ ਕੇ ਖਾ ਰਹੀਆਂ ਆ। ਪਰ ਇਸ ਜਿਹੜੇ ਉਹ ਸ਼ਹਿਰ ਦੇ ਵਿੱਚ ਸੈਨ ਰਫੇਲ ਦਾ ਜਿਹੜਾ ਸ਼ਹਿਰ ਆ, ਉੱਥੇ ਕੁਛ ਕਾਟੋਆਂ ਨੇ ਲੋਕਾਂ ਦੇ ਉੱਤੇ ਹਮਲੇ ਕਰਕੇ ਕਹਿੰਦੇ ਵੀ ਚੰਗੇ ਉਹਨਾਂ ਦੇ ਨੌਂਦਰਾਂ ਜਿਹੜੀਆਂ ਉਹ ਮਾਰੀਆਂ, ਤੇ ਇੱਕ ਇਨਸਾਨ ਦਾ ਤਾਂ ਇਹ ਕਹਿਣਾ ਸੀਗਾ ਦੇ ਆਲਮੋਸਟ ਕਿਲਡ ਮੀ। ਸੋ ਕਹਿੰਦੇ ਵੀ ਇਹਨਾਂ ਦੇ ਹਮਲੇ ਤੋਂ ਬਾਅਦ ਅਟੈਕ ਕੀਤਾ ਇਹਨਾਂ ਨੇ, ਇਸ ਨੇ ਰੈਜ਼ੀਡੈਂਟਸ ਦੇ ਉੱਤੇ 2 ਜਣਿਆਂ ਨੂੰ ਹਸਪਤਾਲ ਦੇ ਵਿੱਚ ਵੀ ਇਲਾਜ ਦੇ ਲਈ ਜਿਹੜਾ ਉਹ ਦਾਖਲ ਹੋਣਾ ਪਿਆ ਹੈਗਾ ਆ। ਸੋ ਕਹਿੰਦੇ ਵੀ ਅਨਯੂਜੂਅਲ ਅਟੈਕ ਨੇ, ਤੇ ਪੋਸਟਰ ਤੱਕ ਵੀ ਉੱਥੇ ਨੇਬਰਹੁੱਡ ਦੇ ਵਿੱਚ ਜਿਹੜੇ ਸਕੁਅਰਲ ਅਟੈਕ ਦੇ ਉਸ ਤੋਂ ਬਚਣ ਦੇ ਲਈ ਜਿਹੜੇ ਉੱਥੇ ਲੋਕਾਂ ਨੇ ਲਗਾ ਦਿੱਤੇ ਹੈਗੇ ਆ। ਸੋ ਜਿਹੜਾ ਇੱਕ ਬੰਦਾ ਜਿਸ ਦੇ ਨਾਲ ਇਹ ਵਾਰਦਾਤ ਜਿਹੜੀ ਉਹ ਵਾਪਰੀ, ਇੱਕ ਹਿਸਾਬ ਦੇ ਨਾਲ ਜਵਾਨ ਹੀ ਬੈਲਕ ਕਰਕੇ ਨਾਂ ਸੀ, ਕਹਿੰਦਾ ਵੀ ਮੈਂ ਆਰਾਮ ਦੇ ਨਾਲ ਸੈਨ ਰਫੇਲ 'ਚ ਵਾਕ ਕਰ ਰਿਹਾ ਸੀ, ਜਦ ਇਸ ਰੋਡੈਂਟ ਨੇ ਜਿਹੜੀ ਕਾਟੋ ਨੇ ਉਸ ਦੇ ਉੱਤੇ ਹਮਲਾ ਜਿਹੜਾ ਬੀਬੀ ਦੇ ਉੱਤੇ ਕਰ ਦਿੱਤਾ, ਕਲੌ ਮਾਰੇ ਤੇ ਇੱਥੋਂ ਤੱਕ ਕਿ ਦੰਦੀਆਂ ਵੀ ਜਿਹੜੀ ਉਸ ਨੂੰ ਵੱਢੀਆਂ। ਕਹਿੰਦੇ ਵੀ ਉਹਦੀਆਂ ਇੰਜਰੀਜ਼ ਇੰਨੀਆਂ ਸਵੀਅਰ ਹੋ ਗਈਆਂ ਵੀ ਉਸਨੂੰ ER ਦੇ ਵਿੱਚ ਐਮਰਜੈਂਸੀ ਰੂਪ ਦੇ ਵਿੱਚ ਜਿਹੜਾ ਉਹ ਜਾਣਾ ਪਿਆ ਟ੍ਰੀਟਮੈਂਟ ਜਿਹੜਾ ਉਹ ਕਰਾਉਣ ਦੇ ਲਈ। ਤੇ ਹੁਣ ਤੱਕ ਕਹਿੰਦੇ ਵੀ ਉਸ ਫਲਾਇਰ ਜਿਹੜਾ ਛਪਿਆ ਉਹਦੇ ਵਿੱਚ ਇਹ ਕਹਿੰਦੇ ਵੀ 5 ਜਾਣਿਆਂ ਦੇ ਉੱਤੇ ਇਹ ਜਿਹੜੀ ਮੀਨ ਸਕੁਅਰਲ ਆ ਉਸ ਦੇ ਦੁਆਰਾ ਹਮਲਾ ਜਿਹੜਾ ਉਹ ਕੀਤਾ ਜਾ ਚੁੱਕਾ ਹੈਗਾ। ਇੱਕ ਹੋਰ ਇਜ਼ਾਬੈਲ ਕੈਂਪੋਏ, ਉਹ ਇਸ ਕਹਿੰਦੇ ਵੀ ਵਿਸ਼ੀਅਸ ਸਕੁਅਰਲ ਅਟੈਕ ਦੀ ਵਿਕਟਮ ਜਿਹੜੀ ਉਹ ਬਣੀ ਆ, ਤੇ ਉਸ ਦੇ ਵੀ ਸੱਟਾਂ ਚੋਟਾਂ ਇੱਕ ਹਿਸਾਬ ਦੇ ਨਾਲ ਲੱਗੀਆਂ, ਤੇ ਉਹ ਵੀ ਵਾਕ ਦੇ ਦੌਰਾਨ ਹੀ ਜਿਹੜਾ ਉਹ ਹਮਲਾ ਜਿਹੜਾ ਹੋਇਆ। ਤੇ ਇਸ ਵਾਰ ਤਾਂ ਕਹਿੰਦੇ ਵੀ ਕਾਟੋ ਨੇ ਉਹਦੇ ਮੂੰਹ ਦੇ ਉੱਤੇ ਹੀ ਸਿੱਧੀ ਛਾਲ ਮਾਰ ਕੇ ਨੌਂਦਰਾਂ ਜਿਹੜੀਆਂ ਉਸਦੇ ਮਾਰ ਦਿੱਤੀਆਂ, ਤੇ ਐਮਰਜੈਂਸੀ ਰੂਮ ਦੇ ਵਿੱਚ ਉਸ ਨੂੰ ਵੀ ਜਿਹੜਾ ਹੁਣ ਜਾਣਾ ਜਿਹੜਾ ਉਹ ਪਿਆ ਆ। ਸੋ ਉਹ ਕਹਿੰਦੇ ਆ ਵੀ ਜਦੋਂ ਉਹਨਾਂ ਨੂੰ ਆਦਤ ਪੈ ਜਾਂਦੀ ਹੈ ਜ਼ਿਆਦਾ ਖਾਣ ਦੀ, ਤੁਸੀਂ ਉਹਨਾਂ ਨੂੰ ਰਾਸ਼ਨ ਦਿੰਦੇ ਰਹਿੰਦੇ ਆ, ਤੇ ਜਦੋਂ ਉਹਨਾਂ ਨੂੰ ਨਾ ਮਿਲੇ ਤਾਂ ਫਿਰ ਉਹ ਇਦਾਂ ਦਾ ਕਈ ਵਾਰੀ ਵਤੀਰਾ ਕਰਦੀਆਂ ਨੇ। ਕੈਲੀਫੋਰਨੀਆ ਦੇ ਇੱਕ ਬੰਦੇ ਨੂੰ $25 ਮਿਲੀਅਨ ਮਿਲਿਆ ਹੈਗਾ ਰੌਂਗਫੁਲ ਕਨਵਿਕਸ਼ਨ, 38 ਸਾਲ ਜੇਲ੍ਹ ਵਿੱਚ ਰਹਿਣ ਤੋਂ ਬਾਅਦ। ਹਾਲਾਂਕਿ ਮੌਰੀਸ ਹੇਸਟਿੰਗ ਜੋ 72 ਸਾਲਾਂ ਦਾ, ਉਹਨਾਂ ਨੇ ਇਹ ਕਿਹਾ ਵੀ 38 ਸਾਲ ਜਿਹੜੀ ਮੇਰੀ ਜ਼ਿੰਦਗੀ ਦੇ ਮੇਰੇ ਕੋਲੋਂ ਚੋਰੀ ਕਰ ਲੈ ਗਏ ਹੈਗੇ, ਮਨੀ ਉਹਦੇ ਬਰਾਬਰ ਕੁਛ ਵੀ ਨਹੀਂ ਹੈਗਾ, ਪਰ ਇਹ ਜਿਹੜੀ ਸੈਟਲਮੈਂਟ ਹੈਗੀ ਆ ਵੈਲਕਮ ਆ, ਤੇ ਮੇਰੀ ਜਿਹੜੀ ਲੰਮੇ ਸਮੇਂ ਤੋਂ ਜਿਹੜੀ ਜੇਲ੍ਹ ਸੀਗੀ ਉਹ ਖਤਮ ਹੋਈ ਹੈਗੀ ਆ।
ਮੌਰਿਸ ਹੇਸਟਿੰਗ 72 ਸਾਲਾਂ ਦਾ, ਇਸ ਨੂੰ ਕਨਵਿਕਟ ਕੀਤਾ ਗਿਆ ਸੀ ਤੇ ਲਾਈਫ ਇਨ ਪ੍ਰਿਜ਼ਨ ਸੈਂਟੈਂਸ ਦਿੱਤੀ ਗਈ ਸੀ 1983 ਦੇ ਵਿੱਚ ਸੈਕਸ਼ੂਅਲ ਅਸੌਲਟ ਤੇ ਰੋਬਰਟ ਵਾਈਂਡਰਮੇਅਰ ਦੇ ਵਿੱਚ। ਇਹ ਇੱਕ ਬੀਬੀਸੀ ਜਿਸ ਦਾ ਜਿਹੜਾ ਮਰਡਰ ਹੋਇਆ ਸੀ, ਇੱਕ ਸਿੰਗਲ ਗਨ ਸ਼ਾਟ ਦੇ ਨਾਲ ਉਹਦੀ ਮੌਤ ਹੋ ਗਈ ਸੀਗੀ। ਉਸ ਲਾ ਸੂਟ ਦੇ ਵਿੱਚ ਇਹ ਕਿਹਾ ਗਿਆ ਵੀ 2 ਇੰਗਲਵੁੱਡ ਪੁਲਿਸ ਡਿਪਾਰਟਮੈਂਟ ਦੇ ਆਫੀਸਰਸ ਤੇ ਇੱਕ ਲਾਸ ਐਂਜਲਸ ਡਿਸਟ੍ਰਿਕਟ ਅਟਾਰਨੀ ਨੇ ਇਨਵੈਸਟੀਗੇਟ ਕੀਤਾ ਸੀ ਤੇ ਹੇਸਟਿੰਗ ਨੂੰ ਇਸ ਕੇਸ ਦੇ ਵਿੱਚ ਫਸਾ ਦਿੱਤਾ। ਤੇ ਲਾਇਰ ਜਿਹੜੇ ਆ ਉਹ ਬਾਰ-ਬਾਰ ਕੋਸ਼ਿਸ਼ ਕਰਦੇ ਰਹੇ। ਫਾਈਨਲੀ ਇਸ ਸਾਲ 2023-24 ਦੇ ਵਿੱਚ ਉਹਨਾਂ ਨੇ ਦੁਬਾਰਾ ਕੀ ਫੇਰ ਜਿਹੜਾ ਕੇਸ ਓਪਨ ਕਰਾਇਆ ਤੇ ਉਹਦੇ ਵਿੱਚ ਡੀਐਨਏ ਟੈਸਟਿੰਗ ਦੇ ਐਵੀਡੈਂਸ ਵੀ ਸਾਰੇ ਐਡ ਕੀਤੇ ਗਏ ਤੇ ਉਹਦੇ ਵਿੱਚ ਇਹ ਪਤਾ ਚੱਲਿਆ ਵੀ ਇਹਦਾ ਕੋਈ ਉਸ ਵਿੱਚ ਲੈਣਾ ਦੇਣਾ ਨਹੀਂ ਸੀਗਾ। 2022 ਦੇ ਵਿੱਚ 69 ਸਾਲਾਂ ਦਾ ਸੀ ਤੇ ਉਹਦੀ ਜਿਹੜੀ ਕਨਵਿਕਸ਼ਨ ਆ ਉਹ ਵਕੇਟ ਕਰ ਦਿੱਤੀ ਗਈ ਸੀ ਪ੍ਰੋਸੀਕਿਊਟਰ ਤੇ ਲਾਇਰ ਦੇ ਸਲਾਹ ਤੋਂ ਬਾਅਦ। ਸੋ ਲਾ ਇਨਫੋਰਸਮੈਂਟ ਨੇ ਇੱਕ ਕੈਂਥ ਪੈਕਨੈਟ ਨਾਮ ਦਾ ਬੰਦਾ 1983 ਦੇ ਮਰਡਰ ਕੇਸ ਦੇ ਵਿੱਚ ਅਰੈਸਟ ਕੀਤਾ ਸੀ ਤੇ ਉਹ 2020 ਦੇ ਵਿੱਚ ਮਰ ਵੀ ਗਿਆ ਸੀ ਜੇਲ੍ਹ ਦੇ ਵਿੱਚ। ਇਹ ਪਤਾ ਚੱਲਿਆ ਵੀ ਉਹ ਇਸ ਜਿਹੜਾ ਕਤਲ ਆ ਉਹਦੇ ਵਿੱਚ ਇਨਵੋਲਵ ਸੀ, ਪਰ ਇਹ ਕਾਲੇ ਮੂਲ ਦਾ ਬੰਦਾ ਸੀ ਤੇ ਇਸ ਨੂੰ ਵਿਚਾਰੇ ਨੂੰ ਫਸਾ ਦਿੱਤਾ ਤੇ 38 ਸਾਲ ਇਹ ਜੇਲ੍ਹ ਦੇ ਵਿੱਚ ਰਿਹਾ, ਜਿਹੜਾ ਉਸਨੇ ਕ੍ਰਾਈਮ ਕੀਤਾ ਹੀ ਨਹੀਂ ਸੀ। ਜੀ, ਫਲੋਰੀਡਾ ਦੀ ਜੂਰੀ ਨੇ ਰਾਇਨ ਰੂਥ, ਇਹ ਉਹ ਬੰਦਾ ਜਿਸ ਦੇ ਉੱਤੇ ਜਿਹੜੇ ਪ੍ਰੈਜ਼ੀਡੈਂਟ ਟਰੰਪ, ਜਿਹੜੇ ਉਸ ਟਾਈਮ ਦੇ ਉੱਤੇ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਸੀਗੇ, ਉਹਨਾਂ ਦੀ ਅਸੈਸੀਨੇਸ਼ਨ, ਜਿਹੜੀ ਦੂਸਰੀ ਅਸੈਸੀਨੇਸ਼ਨ ਅਟੈਂਪਟ ਆ, ਉਸ ਦੇ ਦੋਸ਼ ਲੱਗੇ ਸੀਗੇ। ਰੂਥ ਹਾਊਸ ਨੇ ਟਰਾਇਲ ਦੇ ਵਿੱਚ ਆਪਣੇ ਆਪ ਨੂੰ ਖੁਦ ਰਿਪਰੈਜ਼ੈਂਟ ਕੀਤਾ ਸੀ ਅਦਾਲਤ ਦੇ ਵਿੱਚ, ਤੇ ਉਸ ਦੇ ਉੱਤੇ ਜਿਹੜੇ 5 ਦੋਸ਼ ਲੱਗੇ ਸੀ, ਉਹਨਾਂ 5 ਦੋਸ਼ਾਂ ਦੇ ਵਿੱਚ ਉਹ ਦੋਸ਼ੀ ਪਾਇਆ ਗਿਆ ਹੈਗਾ। ਸੋ ਹੀ ਵਾਸ ਫਾਊਂਡ ਗਿਲਟੀ ਆਫ ਆਲ 5 ਚਾਰजेस। ਸਤੰਬਰ 2024 ਦੇ ਵਿੱਚ ਟਰੰਪ ਉਹਨਾਂ ਦੇ ਗੋਲਫ ਕੋਰਸ ਦੇ ਉੱਤੇ ਇਹ ਲੁਕ ਛਿਪ ਕੇ ਜਿਹੜਾ ਉਹ ਬੈਠਾ ਸੀਗਾ, ਰਾਈਫਲ ਇਹਨੇ ਟਰੰਪ ਉਹਨਾਂ ਦੇ ਵੱਲ ਕਹਿੰਦੇ ਵੀ ਪੁਆਇੰਟ ਜਿਹੜੀ ਆ ਉਹ ਉਧਰ ਨੂੰ ਜਿਹੜੀ ਉਹ ਕੀਤੀ ਸੀਗੀ, ਤੇ ਜਿੱਦਾਂ ਹੀ ਜਿਹੜੇ ਰੂਥ ਨੂੰ ਸਪੌਟ ਕੀਤਾ ਗਿਆ ਸੀਕ੍ਰੇਟ ਸਰਵਿਸ ਏਜੰਟ ਦੇ ਦੁਆਰਾ, ਜਿਸਨੇ ਉੱਥੇ ਟੈਸਟੀਫਾਈ ਵੀ ਕੀਤਾ, ਤੇ ਕਹਿੰਦੇ ਵੀ ਜਿਹੜੀ ਆ ਉਹਨੇ ਗੋਲੀ ਜਿਹੜੀ ਉਹ ਚਲਾਈ, ਜਿਹੜਾ ਰੂਥ ਆ ਉਹ ਉੱਥੋਂ ਦੌੜ ਗਿਆ ਬਗੈਰ ਕਿਸੇ ਉਹ ਗੋਲੀ ਚਲਾਏ ਤੋਂ। ਤੇ ਜਦੋਂ ਵਰਡਿਕਟ ਕਹਿੰਦੇ ਵੀ ਇਸ ਨੂੰ ਸੁਣਾਇਆ ਗਿਆ ਵੀ ਤੂੰ ਦੋਸ਼ੀ ਆ ਸਾਰੇ ਹੀ ਜਿਹੜੇ ਕਾਊਂਟ ਆ ਉਹਦੇ ਉੱਤੇ, ਤਾਂ ਉਹਨੇ ਆਪਣੇ ਆਪ ਨੂੰ ਨੁਕਸਾਨ ਪਹੁੰਚਾਉਣ ਦੀ ਅਦਾਲਤ ਦੇ ਵਿੱਚ ਜਿਹੜੀ ਉਹ ਕੋਸ਼ਿਸ਼ ਕੀਤੀ। ਕਹਿੰਦੇ ਡੈਸਕ ਤੋਂ ਜਿਹੜਾ ਕੋਈ ਪੈਨ ਪਿਆ ਸੀ ਉਹ ਆਪਣੇ ਆਪ ਨੂੰ ਸਟੈਬ ਕਰਨ ਦੀ, ਧੌਣ ਦੇ ਵਿੱਚ, ਗਲੇ ਦੇ ਵਿੱਚ ਉਹਨੇ ਮਾਰਨ ਦੀ ਜਿਹੜੀ ਉਹ ਕੋਸ਼ਿਸ਼ ਜਿਹੜੀ ਉਹ ਕੀਤੀ, ਪਰ ਇਵੈਂਚੁਅਲੀ ਜਿਹੜਾ ਆ ਇਸ ਅਟੈਂਪਟ ਨੂੰ ਉੱਥੇ ਜਿਹੜੇ ਮੌਜੂਦ ਲਾ ਇਨਫੋਰਸਮੈਂਟ ਵਾਲੇ ਸੀ, ਯੂਐਸ ਮਾਰਸ਼ਲ ਸੀਗੇ, ਉਹਨਾਂ ਨੇ ਜਿਹੜਾ ਉਹ ਰੋਕ ਲਿਆ। ਸੋ ਟਰੰਪ ਹੁਣਾਂ ਦੇ ਉਲਟ ਇਹ ਦੂਜੀ ਅਸੈਸੀਨੇਸ਼ਨ ਅਟੈਂਪਟ ਸੀਗੀ 2024 ਦੇ ਵਿੱਚ। ਪਹਿਲਾਂ ਇੱਕ ਪੈਂਸਿਲਵੇਨੀਆ ਦੀ ਰੈਲੀ ਦੇ ਵਿੱਚ ਉਹਨਾਂ ਦੇ ਉੱਤੇ ਬਟਲਰ ਦੇ ਵਿੱਚ ਗੋਲੀ ਜਿਹੜੀ ਉਹ ਚੱਲੀ ਸੀ, ਜਿਹੜੀ ਕੰਧ ਦੇ ਲਾਗੋਂ ਦੀ ਛੂਹ ਕੇ ਜਿਹੜੀ ਉਹ ਲੰਘ ਗਈ ਸੀ ਤੇ ਉਹਨਾਂ ਦਾ ਬਾਲ-ਬਾਲ ਬਚਾਅ ਹੋ ਗਿਆ ਸੀ। ਅਟਾਰਨੀ ਜਨਰਲ ਪੈਮ ਬੋਂਡੀ ਨੇ ਸਟੇਟਮੈਂਟ ਜਿਹੜੇ ਉਹ ਦਿੰਦੇ ਹੋਏ ਕਿਹਾ ਵੀ ਜਿਹੜਾ ਗਿਲਟੀ ਵਰਡਿਕਟ ਆ ਉਹ ਇਹ ਦਿਖਾਉਂਦਾ ਹੈਗਾ ਆ ਵੀ ਜਿਹੜਾ ਰੂਥ ਨੂੰ ਜਿਹੜੀ ਸਜ਼ਾ ਹੋਈ ਆ ਵੀ ਡਿਪਾਰਟਮੈਂਟ ਆਫ ਜਸਟਿਸ ਕਮਿਟਡ ਹੈਗਾ ਆ। ਜਿਹੜੇ ਵੀ ਪੋਲੀਟੀਕਲ ਵਾਇਲੈਂਸ ਦੇ ਵਿੱਚ ਐਨਗੇਜਡ ਹੁੰਦੇ ਨੇ, ਜਿਹੜੇ ਕੋਈ ਇਦਾਂ ਦਾ ਜਿਹੜਾ ਉਹ ਕੰਮ ਕਰਦੇ ਆ, ਤੇ ਕਹਿੰਦੇ ਵੀ ਇਹ ਸਪਸ਼ਟ ਤੇ ਸਾਫ਼ ਮੈਸੇਜ ਆ ਵੀ ਭਾਈ ਤੁਸੀਂ ਕਿਸੇ ਨੂੰ ਵੀ ਜੇ ਇਦਾਂ ਅਸੈਸੀਨੇਟ ਕਰਨ ਦੀ ਕੋਸ਼ਿਸ਼ ਕਰੋਗੇ ਤਾਂ ਉਹਦੇ ਖਿਲਾਫ ਜਿਹੜੀ ਸਖਤ ਤੋਂ ਸਖਤ ਜਿਹੜੀ ਕਾਰਵਾਈ ਆ ਉਹ ਕੀਤੀ ਜਾਊਗੀ। ਹੁਣ ਫੈਡਰਲ ਡਿਸਟ੍ਰਿਕਟ ਜੱਜ ਕਿੰਨੀ ਸੈਂਟੈਂਸਿੰਗ ਇਸ ਨੂੰ ਦੇਣੀ ਹੈ, ਕਿੰਨੇ ਸਾਲਾਂ ਦੀ ਸਜ਼ਾ ਜਿਹੜੀ ਉਹ ਹੋਣੀ ਆ, ਉਹ ਥੋੜੇ ਚਿਰ ਬਾਅਦ, ਕੁਝ ਜਿਹੜੇ ਹਫ਼ਤਿਆਂ ਬਾਅਦ ਆ ਉਹ ਸੁਣਾਈ ਜਾ ਸਕਦੀ ਆ। ਜੀ, ਅਗਲੀ ਖਬਰ ਵੱਲ ਚਲੀਏ। ਕੈਲੀਫੋਰਨੀਆ ਦੇ ਬੇ ਏਰੀਏ ਦੇ ਜਿਹੜੇ ਲੀਡਰ ਆ, ਉਹਨਾਂ ਨੇ ਇਕੱਠੇ ਹੋ ਕੇ ਇੱਕ ਫੰਡ ਜਿਹੜਾ ਆ ਤਿਆਰ ਕੀਤਾ ਹੈ $2 ਮਿਲੀਅਨ ਦਾ, ਜੋ ਕਿ ਇਮੀਗ੍ਰਾਂਟਸ ਦੀ ਹੈਲਪ ਕਰੂਗਾ, ਜਿਨ੍ਹਾਂ ਨੂੰ ਆਈਸ ਵਾਲੇ ਟਾਰਗੇਟ ਕਰ ਰਹੇ ਹੈਗੇ ਆ। ਐਪਲੀਕੇਸ਼ਨਸ ਜਿਹੜੇ ਆ ਉਹ ਕਹਿੰਦੇ ਸੈਨ ਫਰਾਂਸਿਸਕੋ ਬੇਸਡ ਮਿਸ਼ਨ ਐਸਿਡ ਫੰਡ ਉਹਦੇ ਥਰੂ ਲਈਆਂ ਜਾ ਸਕਦੀਆਂ ਹੈਗੀਆਂ। ਕ੍ਰੋਨਿਕਲ ਜਿਹੜਾ ਸੈਨ ਫਰਾਂਸਿਸਕੋ ਦਾ, ਉਹ ਰਿਪੋਰਟ ਕਰ ਰਿਹਾ ਵੀ ਸੈਨ ਫਰਾਂਸਿਸਕੋ ਦੇ ਮੇਅਰ ਲੌਰੀ, ਓਕਲੈਂਡ ਦੀ ਮੇਅਰ ਬਾਰਬਰਾ ਲੀ ਤੇ ਹੋਰ ਦਰਜਨ ਦੇ ਕਰੀਬ ਬੇ ਏਰੀਆ ਦੇ ਜਿਹੜੇ ਲੀਡਰਸ ਆ, ਉਹਨਾਂ ਨੇ ਇਹ ਫੰਡ ਪਿਛਲੇ ਸ਼ੁੱਕਰਵਾਰ ਸ਼ੁਰੂ ਕੀਤਾ ਸੀ ਤੇ ਸੈਨ ਫਰਾਂਸਿਸਕੋ ਫਾਊਂਡੇਸ਼ਨ ਨਾਮ ਦੀ ਇੱਕ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਬਣਾ ਕੇ, ਤੇ ਉਹਨਾਂ ਦਾ ਗੋਲ ਹੈਗਾ $10 ਮਿਲੀਅਨ ਨੂੰ ਅਰੇਜ਼ ਕਰਨ ਦਾ। ਸੋ ਫਾਰ $2 ਮਿਲੀਅਨ ਆਲਰੇਡੀ ਉਹਨਾਂ ਨੇ ਕਲੈਕਟ ਕਰ ਲਿਆ ਹੈਗਾ। ਸੋ ਇਹਦੇ ਨਾਲ ਕਹਿੰਦੇ ਵੀ ਜਿਹੜੇ ਲੋਕਾਂ ਨੂੰ ਕੋਈ ਇਮੀਗ੍ਰੇਸ਼ਨ ਦੀ ਹੈਲਪ ਅਟਾਰਨੀ ਦੀ ਨਹੀਂ ਮਿਲ ਰਹੀ, ਉਸ ਦੇ ਵਿੱਚ ਜੋ ਆ ਇਹ ਫੰਡ ਵਾਲੇ ਹੈਲਪ ਕਰਨਗੇ।
ਕ੍ਰੋਨਿਕਲ ਦੇ ਮੁਤਾਬਕ ਅਲਾਮੀਡਾ ਕਾਉਂਟੀ ਸੁਪਰਵਾਈਜ਼ਰ ਅਲੀਸਾ ਮਾਰਕੁਇਜ਼ ਤੇ ਨਿੱਕੀ ਫੋਰਚੂਨਾ ਉਹਨਾਂ ਨੇ $50,000 ਕੱਲੀ ਨੇ ਇਸ ਫੰਡ ਦੇ ਲਈ ਪੈਸੇ ਦਿੱਤੇ ਹੈਗੇ। ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਕਾਈਜ਼ਰ ਦੀਆਂ ਨਰਸਿਸ ਦੇ ਦੁਆਰਾ ਅੱਜ 22 ਵੱਖ-ਵੱਖ ਜਿਹੜੀਆਂ ਲੋਕੇਸ਼ਨਸ ਦੇ ਉੱਤੇ, ਕਾਈਜ਼ਰ ਦੀਆਂ ਲੋਕੇਸ਼ਨਸ ਦੇ ਉੱਤੇ ਪਿਕਟ ਕੀਤਾ ਗਿਆ, ਯਾਨੀ ਕਿ ਇੱਕ ਹਿਸਾਬ ਦੇ ਨਾਲ ਪ੍ਰੋਟੈਸਟ ਕੀਤਾ ਜਾਂ ਕਹਿ ਸਕਦੇ ਹਾਂ ਵੀ ਇਨਫੋਰਮੇਸ਼ਨਲ ਪਿਕਟਸ ਜਿਹੜੇ ਆ ਉਹ ਲਾਏ ਗਏ ਹੈਗੇ ਆ। ਜਿਹੜੀਆਂ ਲੇਅਪਸ ਹੋਈਆਂ, ਵੇਜ ਥੈਫਟ, ਅਨਟੈਸਟਡ ਟੈਕਨੋਲੋਜੀਜ਼, ਉਹਦੇ ਉਲਟ ਕਹਿੰਦੇ ਵੀ ਇਹ ਪਿਕਟਸ ਆ ਉਹ ਕੀਤੀਆਂ ਆ ਗਈਆਂ ਹੈਗੀਆਂ। ਕਾਈਜ਼ਰ ਨੇ ਸਟੇਟਮੈਂਟ ਜਾਰੀ ਕਰਦੇ ਹੋਏ ਕਿਹਾ ਵੀ ਜਿਹੜੇ ਵੀ ਸਾਡੇ ਉੱਤੇ ਦੋਸ਼ ਲੱਗ ਰਹੇ, ਅਸੀਂ ਉਹਨਾਂ ਨੂੰ ਸਿਰੇ ਤੋਂ ਉਹਨਾਂ ਦਾ ਖੰਡਨ ਜਿਹੜਾ ਉਹ ਕਰਦੇ ਆ ਤੇ ਕਹਿੰਦੇ ਵੀ ਇਹ ਜਾਣਬੁੱਝ ਕੇ ਇਹਨਾਂ ਦੇ ਦੁਆਰਾ ਕੀਤਾ ਗਿਆ ਆ। ਨੈਸ਼ਨਲ ਨਰਸਿਸ ਯੂਨਾਈਟਿਡ ਕੈਲੀਫੋਰਨੀਆ ਨਰਸਿਸ ਐਸੋਸੀਏਸ਼ਨ ਦੇ ਦੁਆਰਾ ਇਹ ਜਿਹੜਾ ਇੱਕ ਦਿਨ ਦਾ ਇਨਫੋਰਮੇਸ਼ਨਲ ਪਿਕਟਿੰਗ ਆ ਉਹ ਕੀਤੀ ਗਈ ਸੀ। ਇਹ ਨੈਸ਼ਨਲ ਕੈਂਪੇਨ ਸੀਗਾ। ਸੋ ਉਹਨਾਂ ਨੇ ਕਿਹਾ ਵੀ ਜਿਹੜੇ ਕਾਈਜ਼ਰ ਵਾਲੇ ਸਾਡੇ ਨਾਲ ਇੱਕ ਹਿਸਾਬ ਦੇ ਨਾਲ ਧੱਕਾ ਕਰ ਰਹੇ ਆ। ਕਹਿੰਦੇ ਵੀ ਪੇਸ਼ੈਂਟ ਕੇਅਰ ਨੂੰ ਛੱਡ ਕੇ ਉਹ ਆਪਣੇ ਫਾਈਨੈਂਸਿਸ ਦੇ ਉੱਤੇ ਜ਼ੋਰ ਜਿਹੜਾ ਉਹ ਦੇ ਰਹੇ ਆ ਤੇ ਉਹਨਾਂ ਨੇ ਕਿਹਾ ਵੀ ਸਾਡੀਆਂ ਜਿਹੜੀਆਂ ਤਨਖਾਹਾਂ ਆ ਉਹਨਾਂ ਦੀ ਚੋਰੀ ਜਿਹੜੀ ਉਹ ਲਗਾਤਾਰ ਹੋ ਰਹੀ ਆ। ਸੋ ਇਹ ਜਿਹੜੇ ਦੋਸ਼ ਆ ਉਹਨਾਂ ਦੇ ਨਾਲ ਲਾ ਕੇ 22 ਕਾਈਜ਼ਰ ਪਰਮਾਨੈਂਟੇ ਦੀਆਂ ਫੈਸਿਲਿਟੀਜ਼ ਦੇ ਉੱਤੇ ਅਕ੍ਰੋਸ ਸਟੇਟ ਆਫ ਕੈਲੀਫੋਰਨੀਆ ਅੱਜ ਜਿਹੜੇ ਪਿਕਟਸ ਆ ਉਹ ਕੀਤੇ ਗਏ। ਲੋਕਾਂ ਨੂੰ ਤੇ ਬਾਕੀ ਜਿਹੜੀਆਂ ਨਰਸਿਸ ਆ ਜਾਂ ਹੋਰ ਇੰਪਲੋਈਜ਼ ਆ ਉਹਨਾਂ ਨੂੰ ਆਪਣੇ ਜਿਹੜੇ ਮੁੱਦਿਆਂ ਬਾਰੇ ਇਹਨਾਂ ਨੇ ਜਾਣੂ ਕਰਵਾਇਆ। ਬਹੁਤ ਵਾਰ ਤੁਹਾਨੂੰ ਜਿਹੜੇ ਆ ਰੋਕ ਲੈਂਦੇ ਲੋਕ ਵੀ ਮੈਂ ਪੁਲਿਸ ਆਫੀਸਰ ਹੈਗਾ। ਇੱਦਾਂ ਦੀ ਇੱਕ ਇੰਸੀਡੈਂਟ ਯੂਬਾ ਸਿਟੀ ਦੇ ਵਿੱਚ ਵਾਪਰੀ ਹੈਗੀ ਆ। ਸਤੰਬਰ 20 ਨੂੰ ਕਹਿੰਦੇ ਵੀ ਇੱਕ ਕਨਵਿਕਟਡ ਫੈਲਨ ਬੰਦਾ ਉਹ ਆਪਣੇ ਆਪ ਨੂੰ ਪੀਸ ਆਫੀਸਰ ਸ਼ੋ ਕਰ ਰਿਹਾ ਸੀ, ਇੰਪਰਸੋਨੇਟ ਕਰ ਰਿਹਾ ਸੀ, ਲੋਕਾਂ ਨੂੰ ਖੜੇ ਕਰ ਰਿਹਾ ਸੀਗਾ, ਪੁੱਲ ਓਵਰ ਕਰ ਰਿਹਾ ਸੀਗਾ ਯੂਬਾ ਸਿਟੀ ਦੇ ਵਿੱਚ। ਸੋ ਉਸ ਨੂੰ ਸਤੰਬਰ 20 ਨੂੰ ਜਿਹੜਾ ਮਰੀਡੀਅਨ ਵਾਲਾ ਏਰੀਆ ਆ, ਸਟਰ ਕਾਉਂਟੀ ਸ਼ੈਰਿਫ ਆਫਿਸ ਨੇ ਦੱਸਿਆ ਅਰੈਸਟ ਕੀਤਾ ਗਿਆ ਹੈਗਾ। ਸੋ ਨਕਲੀ ਆਈਸ ਵਾਲੇ ਤਾਂ ਦੇਖੇ ਸੀ, ਹੁਣ ਨਕਲੀ ਪੁਲਿਸ ਜਾਂ ਪੀਸ ਆਫੀਸਰ ਵੀ ਜਿਹੜੇ ਲੋਕ ਹੈਗੇ। ਜੀ ਤੇ ਹਰਜੋਤ ਸਿੰਘ ਜੀ, ਖਬਰਾਂ ਦਾ ਸਮਾਂ ਸਮਾਪਤ ਹੈ। ਜਾਂਦੇ ਜਾਂਦੇ ਮਾਰਕੀਟਸ ਦਾ ਜੇ ਹਾਲ ਦੱਸਦੇ ਜਾਈਏ। ਡਾਓ ਜੋਨ ਦੇ ਵਿੱਚ ਅੱਜ 99 ਪੁਆਇੰਟ ਦੀ ਗਿਰਾਵਟ ਦਰਜ ਹੋਈ, 46,293 ਤੇ ਬੰਦ ਹੋਇਆ। S&P 37 ਪੁਆਇੰਟ ਘਟ ਕੇ 6600 ਤੇ 57 ਤੇ ਬੰਦ ਹੋਇਆ। ਨੈਸਡੈਕ 200 ਤੇ 16 ਪੁਆਇੰਟ ਘਟ ਕੇ 22,000 ਤੇ 573 ਦੇ ਉੱਤੇ ਬੰਦ ਹੋਇਆ। ਸੋਨੇ ਦਾ ਭਾਅ $3794 ਪ੍ਰਤੀ ਆਉਂਸ। ਕੱਚੇ ਤੇਲ ਦੀ ਕੀਮਤ $64 ਪ੍ਰਤੀ ਬੈਰਲ ਰਹੀ ਆ। 10 ਈਅਰ ਯੀਲਡ 4.1%। ਕ੍ਰਿਪਟੋ ਕਰੰਸੀ ਚ ਬਿਟਕੋਇਨ 1,12,264 ਤੇ ਇਥੀਰੀਅਮ 4174 ਦੇ ਬਰਾਬਰ ਚੱਲ ਰਿਹਾ ਆ। ਇੱਕ $1 ਦੇ ਬਰਾਬਰ ਕੈਨੇਡਾ ਦੇ $1 ਤੇ 38 ਸੈਂਟ ਰਹੇ ਆ। ਇੱਕ $1 ਦੇ ਬਰਾਬਰ ਪਾਕਿਸਤਾਨ ਦੇ 281 ਰੁਪਏ ਤੇ 40 ਪੈਸੇ। ਇੱਕ $1 ਦੇ ਬਰਾਬਰ ਇੰਡੀਆ ਦੇ 88 ਰੁਪਏ ਤੇ 88 ਸੈਂਟ। ਇੱਥੇ ਪ੍ਰੋਗਰਾਮ ਦੀ ਸਮਾਪਤੀ ਆ। ਮੇਰੇ ਰਾਜਕਰਮੀਤ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਆਪ ਸਭ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿੰਨੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।